ਨਿਜਾਤ ਤੇ ਹਿੰਦਾ ਦਾ ਇਸਤਕਬਾਲ। ਸਫ਼ਰ ਕਰਦਿਆਂ ਯਿਸੂ ਤੇ ਉਹਦੇ ਸ਼ਾਗਿਰਦ ਯਰੂਸ਼ਲਮ ਦੇ ਲਾਗੇ ਪਹੁੰਚੇ ਤੇ ਯਿਸੂ ਨੇ ਦੋ ਸ਼ਾਗਿਰਦਾਂ ਨੂੰ ਕਿਹਾ, ਇਹ ਸਾਹਮਣੇ ਪਿੰਡ ਵਿੱਚ ਜਾਓ ਤੇ ਪਿੰਡ ਵਿੱਚ ਵੜਦਿਆਂ ਹੀ ਤੁਹਾਨੂੰ ਕਿੱਲੇ ਨਾਲ ਬੱਝਿਆ ਇੱਕ ਜਵਾਨ ਖੋਤਾ ਮਿਲੇਗਾ, ਜਿਹਦੇ ਉੱਤੇ ਕਦੇ ਕੋਈ ਨਹੀਂ ਬੈਠਾ। ਉਹਨੂੰ ਖੋਲ ਕੇ ਮੇਰੇ ਕੋਲ ਲਿਆਓ ਤੇ ਜੇ ਕੋਈ ਤੁਹਾਨੂੰ ਪੁੱਛੇ ਤੇ ਕਹਿ ਦਿਓ ਕਿ ਖੁਦਾਵੰਦ ਨੂੰ ਇਹਦੀ ਲੋੜ ਏ। ਦੋਵੇਂ ਸ਼ਾਗਿਰਦ ਪਿੰਡ ਵਿੱਚ ਗਏ ਤੇ ਯਿਸੂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਇੱਕ ਖੋਤਾ ਵੇਖਿਆ ਜਿਹੜਾ ਬੱਝਿਆ ਸੀ ਤੇ ਜਦੋਂ ਖੋਲਣ ਲੱਗੇ ਤੇ ਖੋਤੇ ਦੇ ਮਾਲਿਕ ਨੇ ਆਖਿਆ, ਇਹਨੂੰ ਕਿਉਂ ਖੋਲਦੇ ਹੋ? ਸ਼ਾਗਿਰਦਾਂ ਨੇ ਜਵਾਬ ਦਿੱਤਾ, ਖੁਦਾਵੰਦ ਨੂੰ ਇਹਦੀ ਲੋੜ ਏ। ਜਦੋਂ ਸ਼ਾਗਿਰਦ ਖੋਤੇ ਨੂੰ ਲੈ ਕੇ ਆਏ ਤੇ ਉਹਨਾਂ ਨੇ ਆਪਣੀਆਂ ਚਾਦਰਾਂ ਖੋਤੇ ਉੱਤੇ ਪਾਈਆਂ ਤੇ ਯਿਸੂ ਖੋਤੇ ਉੱਤੇ ਬਹਿ ਗਿਆ। ਜਦੋਂ ਯਿਸੂ ਦੀ ਸਵਾਰੀ ਟੁਰ ਪਈ ਤੇ ਲੋਕਾਂ ਨੇ ਆਪਣੇ ਲੀੜੇ ਯਿਸੂ ਦੀ ਰਾਹ ਵਿੱਚ ਵਿਛਾ ਦਿੱਤੇ। ਜਦੋਂ ਉਹ ਯਰੂਸ਼ਲਮ ਦੇ ਲਾਗੇ ਪਹੁੰਚ ਗਏ ਤੇ ਸ਼ਾਗਿਰਦਾਂ ਨੇ ਮੌਜਜ਼ਿਆਂ ਦੀ ਵਜ੍ਹਾ ਨਾਲ ਜਿਹੜੇ ਉਹਨਾਂ ਨੇ ਆਪਣੀ ਅੱਖੀਂ ਵੇਖੇ ਸਨ, ਰੱਬ ਦੀ ਵਡਿਆਈ ਕਰਨ ਲੱਗ ਪਏ। ਉਹਨਾਂ ਨੇ ਨਾਰੇ ਮਾਰਦਿਆਂ ਹੋਇਆਂ ਕਿਹਾ, ਮੁਬਾਰਕ ਏ ਬਾਦਸ਼ਾਹ ਜਿਹੜਾ ਰੱਬ ਵੱਲੋਂ ਆਇਆ ਏ। ਰੱਬ ਤੇ ਲੋਕਾਂ ਵਿੱਚ ਸੁਲ੍ਹਾ ਸਲਾਮਤੀ ਹੋਵੇ, ਅਸਮਾਨ ਤੇ ਸੁਲ੍ਹਾ ਤੇ ਆਲਮੇ ਬਾਲਾ ਤੇ ਜਲਾਲ। ਪਰ ਇਹ ਗੱਲ ਮਜ਼ਹਬੀ ਰਹਿਨੁਮਾਵਾਂ ਨੂੰ ਚੰਗੀ ਨਾ ਲੱਗੀ ਤੇ ਉਹਨਾਂ ਨੇ ਯਿਸੂ ਨੂੰ ਆਖਿਆ, ਜਨਾਬ ਆਪਣੇ ਸ਼ਾਗਿਰਦਾਂ ਨੂੰ ਚੁੱਪ ਕਰਾਓ। ਯਿਸੂ ਨੇ ਜਵਾਬ ਦਿੱਤਾ, ਜੇ ਇਹ ਚੁੱਪ ਹੋ ਵੀ ਜਾਵਣ ਤੇ ਰਾਵਾਂ ਤੇ ਪੱਥਰ ਨਾਰੇ ਲਾਵਣ ਲੱਗ ਪੈਣਗੇ। ਜਦੋਂ ਯਿਸੂ ਯਰੂਸ਼ਲਮ ਪਹੁੰਚ ਗਿਆ ਤੇ ਸ਼ਹਿਰ ਨੂੰ ਵੇਖ ਕੇ ਉਹਦੇ ਅਥਰੂ ਵਗ ਪਏ ਤੇ ਉਹਨੇ ਕਿਹਾ, ਕਿੰਨਾ ਚੰਗਾ ਹੁੰਦਾ ਕਿ ਤੁਸੀਂ ਲੋਕੀ ਇਸ ਚੰਗੇ ਵੇਲੇ ਦੀ ਕਦਰ ਕਰਦੇ, ਜਦੋਂ ਰੱਬ ਨੇ ਤੁਹਾਡੇ ਉੱਤੇ ਨਿਗਾਹ ਕੀਤੀ ਤੇ ਤੁਹਾਡੇ ਕੋਲ ਆਇਆ। ਪਰ ਹੁਣ ਵੇਲਾ ਲੰਘ ਗਿਆ ਏ, ਤੁਹਾਡੇ ਦੁਸ਼ਮਣ ਤੁਹਾਡਾ ਨਾਸ ਕਰ ਦੇਣਗੇ। ਯਿਸੂ ਹਰ ਰੋਜ਼ ਰੱਬ ਦੇ ਘਰ ਵਿੱਚ ਜਿਹੜਾ ਯਰੂਸ਼ਲਮ ਵਿੱਚ ਸੀ ਕਲਾਮ ਸੁਣਾਉਂਦਾ ਸੀ। ਮਜ਼ਹਬੀ ਰਹਿਨੁਮਾ ਤਾੜ ਵਿੱਚ ਸਨ ਕਿ ਕਿਸੇ ਤਰ੍ਹਾਂ ਯਿਸੂ ਨੂੰ ਫਸਾ ਕੇ ਉਹਨੂੰ ਜਾਨੋਂ ਮਾਰ ਦੇਵਣ, ਪਰ ਕੋਈ ਗੱਲ ਨਹੀਂ ਸੀ ਬਣਦੀ, ਇਸ ਲਈ ਕਿ ਲੋਕੀ ਯਿਸੂ ਦੇ ਮੂੰਹ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਸਨ।